ਵਾਹ ਮੋਇਆ ਟੋਂਗ ਰਚਾਣ ਦਾ ਕੀ ਫਾਇਦਾ, ਹਾਏ 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 ਪਹਿਲਾਂ ਕੋਲ ਬਹਿ ਕੇ ਦੁਖੜਾ ਫੁੱਲਿਆ ਨਹੀਂ, ਪਿੱਛੋਂ ਰੋਣ ਕਰ ਲਾਉਣ ਦਾ ਕੀ ਫਾਇਦਾ। ਤੁਸੀਂ ਹੁਣੇ ਵਾਕਿਆ ਸੁਣਾ ਰਹੇ ਸੀ ਕਿ ਕਿਸੇ ਦੇ ਵਾਲਿਦ ਸਾਹਿਬ ਦੀ ਵਫਾਤ ਹੋਈ ਸੀ ਤੇ ਤੁਸੀਂ ਉੱਥੇ ਗਏ ਤੇ ਹੁਣ ਵਾਲਿਦੈਨ ਦਾ ਜ਼ਿਹਨ ਚ ਆ ਗਿਆ ਤੇ ਇਹ ਐਸੀ ਆਈ ਥਿੰਕ ਅੱਲਾਹ ਪਾਕ ਦੀ ਰਹਿਮਤ ਹੈ ਕਿ ਜਦੋਂ ਇਹ ਸਿਰ ਤੋਂ ਸਾਇਆ ਹਟਦਾ ਹੈ ਨਾ ਤੇ ਬਾਅਦ ਵਿੱਚ ਕਦਰ ਹੁੰਦੀ ਹੈ ਬੰਦੇ ਨੂੰ, ਬਾਅਦ ਚ ਪਤਾ ਚੱਲਦਾ ਹੈ ਕਿ ਦੁਨੀਆ 'ਚ ਕਿਹੜਾ ਤੁਹਾਡਾ ਪਹਿਲਾਂ ਅਸੀਂ ਵਾਲਿਦਾਂ ਨੂੰ ਪੁੱਛਦੇ ਨਹੀਂ ਹਾਂ ਤੇ ਫਿਰ ਬਾਅਦ ਵਿੱਚ ਜਦੋਂ ਦੁਨੀਆ ਤੋਂ ਟੁਰ ਜਾਂਦੇ ਨੇ ਉਹਨਾਂ ਦੇ ਖਤਮਾਂ ਤੇ ਢੇਰ ਪੈਸੇ ਲਾਣੇ ਆ, ਆਲਾ ਤੋਂ ਆਲਾ ਚੀਜ਼ਾਂ ਰੱਖਨੇ ਆ। ਤੇ ਮੇਰਾ ਵੈਸੇ ਨਜ਼ਰੀਆ ਇਹ ਹੈ ਕਿ ਉਹ ਆਲਾ ਤੋਂ ਆਲਾ ਚੀਜ਼ਾਂ ਉਹਨਾਂ ਦੇ ਜਿਉਂਦਿਆਂ ਉਹਨਾਂ ਨੂੰ ਖਵਾਈਆਂ ਜਾਣ। ਬਿਲਕੁਲ। ਤੇ ਮੈਂ ਇੱਕ ਜਗ੍ਹਾ ਗਿਆ ਤੇ ਉੱਥੇ ਬੜਾ ਸੋਹਣਾ ਸੈਟਅਪ ਉਹਨਾਂ ਨੇ ਆਪਣੇ ਵਾਲਿਦ ਦਾ ਖਤਮ ਦਵਾਇਆ ਤੇ ਉੱਥੇ ਉਹਨਾਂ ਨੇ ਬੜੇ ਸੋਹਣੇ ਟੇਬਲ ਲਾਏ ਤੇ ਫਰੂਟ ਤੇ ਪਤਾ ਨਹੀਂ ਕਿਹੜੀ ਕਿਹੜੀ ਚੀਜ਼, ਮਟਨ ਤੱਕ ਹਰ ਚੀਜ਼ ਮਤਲਬ ਅਵੇਲੇਬਲ ਸੀ ਉੱਥੇ। ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਜੇ ਇੰਨਾ ਕੁਛ ਇਹਨਾਂ ਦਾ ਬੁੱਢਾ ਖਾ ਲੈਂਦਾ ਨਾ ਤੇ ਅੱਜ ਤੱਕ ਉਹ ਜ਼ਿੰਦਾ ਰਹਿਣਾ ਸੀ, ਉਹ 4 ਸਾਲ ਹੋਰ ਕੱਢ ਜਾਣਾ ਸੀ। ਤੇ ਅਸੀਂ ਲੋਕ ਪਹਿਲਾਂ ਨਹੀਂ ਕਦਰ ਕਰਦੇ ਤੇ ਬਾਅਦ ਵਿੱਚ ਕਰਨਾ ਚਾਹੀਦਾ, ਮੈਂ ਨਹੀਂ ਕਹਿੰਦਾ ਕਰਨਾ ਨਹੀਂ ਚਾਹੀਦਾ, ਉਹਨਾਂ ਦੇ ਵਾਸਤੇ ਦੁਆ ਕਰਨੀ ਚਾਹੀਦੀ ਹੈ, ਲੇਕਿਨ ਕਦਰ ਤੇ ਜ਼ਰੂਰੀ ਹੈ, ਕਦਰ ਤੇ ਫਿਰ ਜ਼ਿੰਦਗੀ ਚ ਹੀ ਹੈ ਨਾ, ਕਿਉਂਕਿ ਦੁਬਾਰਾ ਤੇ ਵਾਪਸ ਉਹਨਾਂ ਦੇ ਜਾਣ ਤੋਂ ਬਾਅਦ ਭਾਵੇਂ ਜੋ ਮਰਜ਼ੀ ਅਸੀਂ ਸੋਨੇ ਦੀਆਂ ਚੀਜ਼ਾਂ ਰੱਖ ਦਈਏ ਲੇਕਿਨ ਨਹੀਂ, ਉਹ ਕਦਰ ਨਹੀਂ ਹੋਣੀ। ਕਦਰ ਹੋਈ ਹੈ ਕਿ ਲੋਕ ਆਖਣ ਯਾਰ ਇਸ ਆਪਣੇ ਵਾਲਿदैन ਨੂੰ ਬੜਾ ਸੋਹਣਾ ਸਾਂਭਿਆ, ਬੜਾ ਸੋਹਣਾ ਇਹਨਾਂ ਦੇ ਨਾਲ ਰਿਹਾ। ਤੇ ਇੱਥੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਅਕਸਰ ਮੈਂ ਨਵੀਂ ਜਨਰੇਸ਼ਨ ਨੂੰ ਵੀ ਇਹ ਪੈਗਾਮ ਦੇਣਾ ਹੁੰਦਾ, ਤੁਹਾਡਾ ਉਹ ਵੀ ਵਿੱਚ ਸ਼ਾਮਲ ਹੋ ਗਿਆ। ਉਹ ਇਹ ਪੈਗਾਮ ਹੈ, ਕਿ ਕੀਤੀ ਖਿਦਮਤ ਜੁਦਿਆਂ ਜੇ ਨਾ ਮਾਪਿਆਂ ਦੀ, ਵਾਹ ਵਾਹ, ਮੋਇਆ ਟੋਂਗ ਰਚਾਣ ਦਾ ਕੀ ਫਾਇਦਾ, ਪਹਿਲਾਂ ਕੋਲ ਬਹਿ ਕੇ ਦੁਖੜਾ ਫੁੱਲਿਆ ਨਹੀਂ, ਪਿੱਛੋਂ ਰੋਣ ਕਰ ਲਾਉਣ ਦਾ ਕੀ ਫਾਇਦਾ। ਤੇ ਸਾਹ ਹੁੰਦਿਆਂ ਭੁੱਖ ਨਾ ਪਿਆਸ ਪੁੱਛੀ, ਪਿੱਛੋਂ ਦੇਗਾ ਚੜਾਉਣ ਦਾ ਕੀ ਫਾਇਦਾ। ਉਹ ਯਾਰੋ ਜਿਹਦੇ ਤੇ ਮਾਪੇ ਨਾਰਾਜ਼ੀ ਹੋਵਣ, ਉਹਦਾ ਮੱਕੇ ਵੱਲ ਜਾਣ ਦਾ ਕੀ ਫਾਇਦਾ। ਹੁਣ ਮੈਂ ਚੈਲੰਜ ਨਾਲ ਕਹਿਣਾ, ਇਹ ਜਿਹੜੇ ਮੈਂ ਸ਼ੇਰ ਬੋਲਣ ਲੱਗਿਆ ਨਾ ਇਹ ਤੇ ਤੁਹਾਡੇ ਅਥਰੂ ਇੰਜ ਡਿੱਗਣੇ ਨੇ, ਪੂਰਾ ਚੈਲੰਜ ਨਾਲ ਕਹਿ ਰਹੇ ਕਿ ਨਾਲ ਜਿਸ ਵੇਲੇ ਬੰਦਾ ਘਰ ਜਾਵੇ ਤੇ ਵਾਲਿदैन ਘਰ ਲੱਭਣ ਤੇ ਕਲੇਜੇ ਨੂੰ ਠੰਡ ਪੈ ਜਾਂਦੀ ਹੈ, ਦਿਲ ਨੂੰ ਠੰਡ ਪੈ ਜਾਂਦੀ ਹੈ, ਤੇ ਜੇ ਨਾ ਹੋਣ ਤੇ ਫਿਰ ਕੀ ਬੀਤਦੀ ਹੈ। ਕਿ ਨਾਲ ਮਾਪਿਆਂ ਉਹ ਜਗ ਦੀ ਸ਼ਾਨ ਸਾਰੀ, ਮਾਪੇ ਬੱਚਿਆਂ ਦਾ ਛਤਰ ਮਾਣ ਹੁੰਦੇ, ਉਹ ਬਿਨਾ ਮਾਪਿਆਂ ਕੰਡ ਨਾ ਰਵੇ ਕੱਜੀ, ਭਾਵੇਂ ਦੌਲਤਾਂ ਲੱਖ ਸਮਾਨ ਹੁੰਦੇ। ਅਕਸਰ ਪ੍ਰੋਗਰਾਮਾਂ ਤੋਂ ਲੇਟ ਘਰ ਜਾਈਦਾ ਨਾ ਤੇ ਜਿਸ ਵੇਲੇ ਗੱਡੀ ਦਾ ਹਾਰਨ ਵੱਜਦਾ ਨਾ ਤੇ ਗੇਟ ਤੇ ਮਾਰ ਹੀ ਖੜੇ ਹੁੰਦੇ ਨੇ। ਸਾਡੇ ਘਰ ਦੇ ਵਿੱਚ 20 ਜੀ ਨੇ, ਇਕੱਠੇ ਰਹਿ ਰਹੇ ਨੇ, ਤੇ ਜਿਸ ਵੇਲੇ ਗੱਡੀ ਦਾ ਹਾਰਨ ਵੱਜਣਾ ਤੇ ਵਾਲਦਾ ਗੇਟ ਤੇ ਉਹਨਾਂ ਨਹੀਂ ਆਉਣਾ, ਤੇ ਮੈਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਕਿ ਮਾਂ ਜੀ ਤੁਸੀਂ ਸੌਂ ਜਿਆ ਕਰੋ, ਤੇ ਉਹ ਕਹਿੰਦੇ ਨੇ ਪੁੱਤਰ ਜਦੋਂ ਤੱਕ ਤੂੰ ਘਰ ਨਹੀਂ ਨਾ ਆਉਂਦਾ ਉਦੋਂ ਤੱਕ ਮੈਨੂੰ ਨੀਂਦ ਨਹੀਂ ਆਉਂਦੀ, ਤੇ ਮੈਂ ਕੀ ਕਰਾਂ। ਤੇ ਮੈਂ ਤੇਰੀ ਉਡੀਕ ਵਿੱਚ ਦਰਵਾਜ਼ਾ ਵੇਖਦੀ ਰਹਿੰਦੀ ਕਿ ਪੁੱਤਰ ਦੀ ਗੱਡੀ ਆਵੇ ਤੇ ਫਿਰ ਮੈਂ ਅੱਗੇ ਹੋਵਾਂ। ਤੇ ਬਾਜ ਮਾਪਿਆਂ ਉਹ ਬਿਨਾ ਮਾਪਿਆਂ ਕੰਡ ਨਾ ਰਵੇ ਕੱਜੀ, ਭਾਵੇਂ ਦੌਲਤਾਂ
ਲੱਖ ਸਮਾਨ ਹੁੰਦੇ ਬਾਜ ਮਾਪਿਆਂ ਰੁਲਦੇ ਬਾਲ ਤੇ ਵਾਹ 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 ਔਖੇ ਜੀਵਨ ਦੇ ਬੁਸ਼ਕੇ ਚਾਣ ਹੁੰਦੇ ਉਹ ਸੱਚੀ ਆਖਦੇ ਲੋਕ ਅਹਿਸਾਨ ਸਾਈਆਂ ਇਹ ਗੱਲਾਂ ਨਾਲ ਨਾ ਕਦੀ ਗਿਆਨ ਹੁੰਦੇ ਤੇ ਮਾਪੇ ਮਰਨ ਨਰਾਸੀਆਂ ਪੈਣ ਪੱਲੇ ਚਾਰੇ ਕੋਟ ਹਨੇਰੇ ਦਾ ਵਾਸ ਹੋਵੇ ਹਾਏ ਕਾਦਾ ਜੀਵਣਾ ਉਹ ਜਗ ਤੇ ਬੱਚਿਆਂ ਦਾ ਉਹ ਜਦੋਂ ਮਾਂ ਤੇ ਬਾਪ ਨਾ ਪਾਸ ਹੋਵੇ ਵਾਹ ਲੱਖਾਂ ਦੌਲਤਾਂ ਮਾਲ ਵੀ ਆਣ ਪੱਲੇ ਉਹ ਬਿਨਾ ਮਾਪਿਆਂ ਜੀਵਣਾ ਹਾਸ ਹੋਵੇ ਤੇ ਸੱਚੀ ਆਖਦੇ ਲੋਕ ਅਹਿਸਾਨ ਸਾਈਆਂ ਉਹ ਜੀਵਨ ਮਾਪਿਆਂ ਬਾਝ ਉਦਾਸ ਹੋਵੇ ਤੇ ਜਿੰਨੇ ਯਾਰੀਆਂ ਲਾਣ ਵਾਲੇ ਨਾ ਬਾਹਰ ਅੰਦਰ ਆਪਣੇ ਦੋਸਤਾਂ ਅੱਗੇ ਨਾਲ ਬਹਿਣ ਵਾਲੇ ਮੈਂ ਉਹਨਾਂ ਨੂੰ ਕਹਾਂਗਾ ਕਿ ਬਾਪ ਨਾਲੋਂ ਵੱਡਾ ਸੱਜਣ ਦੁਨੀਆ ਤੇ ਕੋਈ ਨਹੀਂ ਬਿਲਕੁਲ ਬਿਲਕੁਲ ਬਾਪ ਨਾਲੋਂ ਵੱਡਾ ਸੱਜਣ ਦੁਨੀਆ ਤੇ ਕੋਈ ਨਹੀਂ ਤੇ ਕਾਫ ਕੱਖਾਂ ਦੀਆਂ ਕੁੱਲੀਆਂ ਰਹਿਣ ਖੜੀਆਂ ਚੂਨੇ ਗੱਚ ਹਵੇਲੀਆਂ ਟਹਿੰਦੀਆਂ ਨੀ ਉਹ ਵੇਲੇ ਔਖੜੇ ਸੌਖੜੇ ਲੰਘ ਜਾਂਦੇ ਤੇ ਗੱਲਾਂ ਯਾਦ ਸੱਜਣਾ ਦੀਆਂ ਰਹਿੰਦੀਆਂ ਨੇ ਜਦੋਂ ਮਲਕਲ ਮੌਤ ਦਾ ਪਵੇ ਫੇਰਾ ਉਹ ਮਦੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੀ ਮੁਹੰਮਦ ਬੂਟੇ ਆਇਓ ਦੋ ਮਾਪੇ ਯਾਦ ਆਵਣ ਉਹ ਜਦੋਂ ਗਲ ਮੁਸੀਬਤਾਂ ਪੈਂਦੀਆਂ ਨੇ ਵਾਹ ਕਮਾਲ ਕਮਾਲ ਕਮਾਲ